ਉਸਤਾਦ ਜੀ ਕੀ ਹਾਲ ਚਾਲ ਜੇ? ਆ ਵੇਖ ਲੋ ਮੈਨੂੰ ਕੀ ਕਹਿੰਦੇ ਆ ਜੀ। ਓਏ ਯਾਰ ਆਂਦਾ ਉਸਤਾਦ ਜੀ ਦੇ ਰਿਹਾ ਆ ਅੱਬੂ ਜੀ ਨੂੰ ਉਸਤਾਦ ਜੀ ਨਹੀਂ ਵੇਖ ਲੋ ਆਂਦਾ ਉਸਤਾਦ ਜੀ। ਜੁਗਨੀ ਇਹਦਾ ਰੱਖਤਾ ਤੇ ਘੋੜੇ ਦਾ ਨਾਂ ਕੀ ਰੱਖਿਆ? ਘੋੜੇ ਦਾ ਨਾਮ ਹਮਜ਼ਾ ਨੇ ਰੱਖਣਾ ਭਾਈ। ਅਸੀਂ ਰੱਖਿਆ ਤੇ ਹਮਜ਼ਾ ਕਹਿੰਦਾ ਘੋੜਾ ਮੇਰਾ ਤੁਸੀਂ ਮਾਮੇ ਲੱਗਦੇ ਜੇ ਨਾ ਰੱਖੋ। ਨਾਂ ਸਿਲੈਕਟ ਨਹੀਂ ਹੁੰਦਾ, ਦੋਵਾਂ ਦਾ ਰੰਗ ਕਾਲਾ, ਇੱਕ ਦਾ ਨਾਂ ਕਾਲੀ ਰੱਖ ਦਿਓ, ਇੱਕ ਦਾ ਨਾਂ ਕਾਲਾ ਰੱਖ, ਕਾਲੂ ਰੱਖ ਦਿਓ। ਹਾਂਜੀ ਹਮਜ਼ਾ ਨੇ ਪਹਿਲੇ ਨਾਂ ਸੋਚਿਆ ਸੀ, ਉਹਨੂੰ ਅਸੀਂ ਕਿਹਾ ਕਿ ਤੂੰ ਪਹਿਲੇ ਨਾਂ ਰੱਖ ਲੈ। ਉਹਨੇ ਕਿਹਾ ਮੈਂ ਰੱਖਣਾ ਸਲਾਰ। ਤੁਸੀਂ ਹਜੇ ਤੱਕ ਸਲਾਹ ਕਰਨ ਦੇ, ਉਹਨੇ ਪਹਿਲੇ ਹੀ ਨਾਂ ਸੋਚਿਆ। ਉਹਨੇ ਨਾਂ ਸੋਚਿਆ ਹੋਇਆ। ਉਹਨੂੰ ਮਿਲੂਗੀ ਪਿੰਡੇ ਤੇ ਕਰ ਯਾਰ ਕੈਮਰਾ ਬੰਦ ਕਰ ਦੇ ਕੰਮ। ਚੱਲ ਯਾਰ ਚੜ ਜਾ, ਕੁਛ ਨਹੀਂ ਹੁੰਦਾ। ਚੱਲ ਜ਼ਮਾਨ ਨਾਲ ਉੱਚਾ ਨਾ ਮਾਰੀ, ਬਸ ਤੇ ਨਾ ਉਹ ਡਰਦੀ ਪਈ ਆ। ਉਹਨੇ ਪਹਿਲੇ ਵਜੇ ਨਾਪ ਲਿਆ ਨਾ ਅੱਖਾਂ ਨਾਲ। ਚੱਲ ਬਿਸਮਿਲ੍ਲਾ, ਅੱਲਾ ਖੈਰ ਕਰੇਗਾ। ਥੋੜਾ ਆ ਜਾ ਅੱਗੇ ਹੋ ਜਾ, ਕੁਛ ਨਹੀਂ ਹੋਇਆ। ਥੋੜਾ ਅੱਗੇ ਹੋ ਜਾ ਨੰਬਰਦਾਰ, ਥੋੜਾ ਅੱਗੇ ਹੋ ਜਾ। ਕੰਮ ਖਤਰੇ ਵਾਲਾ ਹੀ ਆ ਸੇਵਕਾ। ਜੁਗਣੀ ਕਰਦੀ ਡਰਾਮੇ। ਚੁਗਲੀ ਕਰਦੀ ਡਰਾਮੇ। ਹਾਂ ਚੁਗਲੀ ਉਧਰੋਂ ਭੱਜ ਕੇ ਆ ਕੇ ਨਾ ਵੱਜਦੀ ਵਿੱਚ। ਹਾਂ ਬਸ ਤਕਰੀਬਨ ਨਾ ਮੁੜ ਕੇ ਸਾਹਮਣਾ ਔਖਾ ਹੋ ਜਾਣਾ ਵਾ, ਕਿਉਂਕਿ ਘੋੜਾ ਜਦੋਂ ਕੜਿਆਲਾ ਨਹੀਂ ਲੈਂਦਾ ਫਿਰ ਖਰਾਬ ਕਰਦਾ ਵਾ। ਪਛਾੜੀਆਂ ਤੇ ਹੁਣੇ ਲੱਗ ਪਿਆ ਲਾਉਣ, ਲੇਕਿਨ ਇਹਨੂੰ ਕੜਿਆਲਾ ਦੇ ਕੇ ਹੋਰ 2 ਮਹੀਨਿਆਂ ਨੂੰ ਚਲੋ ਜਾਂ ਮਹੀਨੇ ਨੂੰ, ਤੇ ਉਸ ਤੋਂ ਬਾਅਦ ਜਵਾਕ ਉੱਤੇ ਪਾਉਣ ਲੱਗ ਜਾਣ। अस्सलाम वालेकुम जी, की हाल चाल है? उम्मीद करते हैं वधिया होवोगे। वेलकम है जी अज के नवे व्लॉग च ते अज दी नवी वीडियो च। अज दा व्लॉग करते हैं स्टार्ट ते दिखाउने आ तुहानू डेरा, वो भी वकार दा। लो जी आपां इस टाइम हैगे आ ननकाना साहब। रात पहुंचे सी ते रात थोड़ा लेट हो गया, धुंध बहुत ज़्यादा सी। हुण भी तुसीं आला दुआला वेख सकदे आ कि जिहड़ी धुंध आ अखीर लैवल दी है। राती तकरीबन 8 साढ़े 8 बजे पहुंचे हैं। काफ़ी ज़्यादा धुंध सी, मौसम काफ़ी कह लो खराब सी। रौनक मेला लगा होया सी, दम पुख्त बनदा पिया सी। नासर भा होने, समी, बाकी सारे वीर भरा जिहड़े सी रात आए हुए सी। ते राती कह लो कि भी एक छोटा जिहा इवेंट, एक गैट टूगैदर जिहड़ा लोहड़ी दा फंक्शन है, एक इवेंट आ, वो इत्थे डेरे रखिया सी। ते रात असीं पहुंचे, मैं समी ते मंसूर। ਤੇ ਮਨਸੂਰ ਨੇ ਵਲੌਗ ਬਣਾਇਆ, ਤੁਸੀਂ ਉਹ ਦੇਖ ਸਕਦੇ ਹੋ। ਮੈਂ ਥੋੜਾ ਨਹੀਂ ਸੀ ਬਣਾਇਆ, ਤਾਂ ਕਰਕੇ ਮੈਂ ਕਿਹਾ ਵੀ ਸਵੇਰ ਤੜਕੇ ਲਾ ਰੱਖੇ, ਖੈਰ ਤੁਹਾਨੂੰ ਜਿਹੜਾ ਮਾਹੌਲ ਚਾਲ ਆ ਉਹ ਵਿਖਾਵਾਂਗੇ। ਤੇ ਉੱਠ ਗਏ ਆ, ਸਭ ਤੋਂ ਪਹਿਲੇ ਉੱਠ ਕੇ ਇੰਟਰ ਹੋ ਕੇ ਤੇ ਤੁਹਾਨੂੰ ਵਿਖਾਉਣ ਲੱਗੇ ਜਿਹੜੀ ਚੀਜ਼ ਉਹ ਮੈਂ ਸਵੇਰੇ ਆਪ ਹਲੇ ਉੱਠਦੇ ਵੇਖੀ ਆ। ਤੇ ਮੈਂ ਕਿਹਾ ਸਾਰਿਆਂ ਨੂੰ ਤੁਹਾਨੂੰ ਨਾ ਦਰਸ਼ਨ ਕਰਾ ਦਈਏ। ਹੈਲੋ ਅਸਲਾਮ ਵਾਲੇਕਮ, ਕੀ ਹਾਲ ਚਾਲ ਜੇ? ਠੀਕ ਹੋ? ਕੀ ਗੱਲ ਮਾਹੌਲ ਨਹੀਂ ਜੇ ਬਣਿਆ? ਮਾਹੌਲ ਤੇ ਪੂਰਾ ਬਣ ਗਿਆ ਕਿ ਹੈ? ਲੋ ਜੀ ਮਾਸ਼ਾਅੱਲਾ, ਪਰੀ ਆ ਗਈ ਆ, ਹਮਜ਼ਾ ਦੀ ਪਰੀ ਕਹਿ ਲੋ। ਹੈ ਤੁਹਾਡੀ ਲੈਲਾ, ਤੇਰੀ ਪਰੀ ਹੈ। ਉਹਨੇ ਕਿਹਾ ਵੀ ਜੋ ਮਰਜ਼ੀ ਹੋ ਜਾਵੇ ਤੇਰੀ ਪਰੀ ਹੈ। ਲੋ ਜੀ ਮਾਸ਼ਾਅੱਲਾ ਵਸ਼ੇਰੀ ਆ ਗਈ ਹੈ। ਪਿੱਛੇ ਫਿਰਦੀ ਹੁੰਦਾ ਨੇ, ਪਤਾ ਨਹੀਂ ਕੀ ਖਵਾਦਾ ਰਾਤ। ਗੁੜ ਤੇ ਮੈਂ ਅੱਗੇ ਖਵਾਇਆ, ਮੇਰੇ ਕੋਲੋਂ ਨਹੀਂ ਖਾਦਾ। ਨਹੀਂ ਸਰ, ਪਿਆਰ ਹੈ ਨਾ, ਹੁਣ ਇੱਕ ਬੰਦੇ ਨੂੰ ਖਾਂਦੀ ਹੁੰਦੀ ਸ਼ਾਇਦ। ਲੋ ਜੀ ਮਾਸ਼ਾਅੱਲਾ ਆ ਰਾਤ ਆਈ ਆ ਤੇ ਨਾਂ ਰੱਖਤਾ ਹਮਜ਼ਾ ਨੇ ਦਾ ਪਰੀ। ਇਹ ਵਸ਼ੇਰੀ ਲਈ ਸੀ ਕੁਝ ਦਿਨ ਪਹਿਲਾਂ, ਤੇ ਇਹ ਰਾਤ ਲਾ ਰੱਖੇ, ਖੈਰ ਪਹੁੰਚ ਆਈ ਆ। ਓਏ ਬਸ ਰੱਬ ਕਿਸਮਤ ਚ ਕਰੇ, ਰੱਬ ਦੀ ਲੰਮੀ ਉਮਰ ਕਰੇ ਤੇ ਹਮਜ਼ਾ ਦਾ ਜਿਹੜਾ ਸ਼ੌਕ ਆ ਰੱਬ ਸਲਾਮਤ ਰੱਖੇ। ਤੇ ਮਾਸ਼ਾਅੱਲਾ ਆ ਇਹਦੀ ਬੇਬੇ ਆ, ਤੇ ਕਿਆ ਬਾਤ ਹੈ ਇਹਦੀ ਵੀ, ਯਕੀਨ ਮੰਨੋ ਰੰਗ ਮਾਸ਼ਾਅੱਲਾ ਬਹੁਤ ਸੋਹਣਾ ਵਾ, ਕੱਦ ਬੜਾ ਮਤਲਬ ਠੀਕ ਆ, ਰੱਬ ਦਾ ਸ਼ੁਕਰ ਆ ਮਾਸ਼ਾਅੱਲਾ। ਤੇ ਇਹ ਆਈ ਆ ਆਪਣੇ ਕੋਲੇ ਵਗਾਰ ਕਢਾਉਣ, ਦੁੱਧ ਪਿਆਣ ਹੀ ਆਈ ਆ ਵੀ 2-3 ਮਹੀਨੇ ਜਿਹੜਾ ਵਾ ਨਾ ਵਸ਼ੇਰੀ ਨੂੰ ਦੁੱਧ ਪਿਆ ਕੇ ਤੇ ਉਸ ਤੋਂ ਬਾਅਦ ਵਾਪਸ ਚੱਲ ਜਾਣੀ ਆ। ਉਮੀਦ ਹੈ ਕੋ ਰੱਖਣ ਦੀ? ਇੱਕ ਜੋ ਅੱਲਾ ਨੂੰ ਮਨਜ਼ੂਰ ਹੋਇਆ। ਅੱਲਾ ਨੂੰ ਨਹੀਂ, ਤੁਹਾਨੂੰ ਬਹੁਤਾ ਮਨਜ਼ੂਰ ਹੋਣਾ, ਮੈਂ ਹਿਸਾਬ ਲਾਇਆ। ਅੱਲਾ ਨੂੰ ਤੇ ਮਨਜ਼ੂਰ ਆ, ਤੁਹਾਨੂੰ ਉਹਨੇ ਪਹਿਲੇ ਉਹ ਦੇ ਦਿੱਤੀ ਆ। ਤੇ ਇਹ ਹਲੇ ਕੱਲ ਮੈਨੂੰ ਲੱਗਦਾ ਪਤਾ ਕੀ ਆ, ਵਕਾਰ ਨੇ ਅਸਲ ਦੇ ਵਿੱਚ ਨਾ ਕੁਛ ਦਿਨ ਪਹਿਲਾਂ 2-3 ਦਿਨ ਪਹਿਲਾਂ ਘੋੜੇ ਤੇ ਸਵਾਰੀ ਕਰ ਲਈ ਆ। ਉਹਦੇ ਮੱਥੇ ਨੂੰ ਵਾਹ ਲੱਗ ਗਈ ਕੰਨਾਂ ਦੇ ਵਿਚਲੀ। ਭਾ ਕਹਿੰਦੇ ਹੁੰਦੇ ਕਿ ਜਦੋਂ ਘੋੜੇ ਨੂੰ ਵਾਹ ਲੰਘ ਜਾਂਦੀ ਨਾ, ਤੇ ਉਸ ਤੋਂ ਬਾਅਦ ਤੁਸੀਂ ਘੋੜੇ ਤੋਂ ਥੱਲੇ ਨਹੀਂ ਆਉਂਦੇ, ਸਮਝ ਰਹੇ ਹੋ? ਸੋ ਇਹ ਗੱਲ ਆ ਕਿ ਮੈਂ ਵਕਾਰ ਨੂੰ ਕਹਿੰਦਾ ਹੁਣ ਤੇਰੇ ਲੰਘ ਹੀ ਵਾਹ, ਹੁਣ ਤੂੰ ਲਿਆਉਣੀ ਆ ਸਵਾਰੀ ਵਾਸਤੇ ਪੱਕੀ। ਅਸੀਂ ਵੱਡੀ ਘੋੜੀ ਲਿਆਵਾਂਗੇ, ਇੱਕ ਵੱਡੀ ਘੋੜੀ ਹੋਰ ਲਿਆਣੀ ਹੈ। ਨਹੀਂ ਤੁਸੀਂ 2-3 ਲਿਆਣੀ ਹੈ। ਆਹੋ, ਤੇ ਇੱਕ ਘੋੜਾ ਆ ਗਿਆ, ਇੱਕ ਛੇਰੀ ਆ ਗਈ, ਇੱਕ ਘੋੜਾ ਹੋਰ ਲਿਆ, ਘੋੜੀ ਹੋਰ। ਕੁਛ ਨਾ ਕੁਛ ਮੁੜ ਕੇ ਕਹਿਣਾ, ਤੂੰ ਕਹਿਣਾ ਮੈਂ ਕਿੱਥੇ ਬਹਿਣਾ, ਤੂੰ ਕਹਿਣਾ ਮੈਂ ਰੀਲ ਕਿੱਥੇ ਬਣਾਉਣੀ ਆ। ਸਾਲ ਨੂੰ ਵਿਛੇਰਾ ਤਿਆਰ ਹੋ ਅੱਲਾ ਖੈਰ ਕਰੇ ਇਨਸ਼ਾਅੱਲਾ। ਹੋ ਜੀ ਬਾਕੀ ਅਗਲੇ ਸਾਲ ਵਿਛੇਰੀ ਤਿਆਰ ਹੋ ਜਾਣੀ। ਹਾਂ ਨਹੀਂ ਵਸ਼ੇਰੀ ਮਾਸ਼ਾਅੱਲਾ ਦੱਸੇਗੀ ਆਪਦਾ ਆਪ ਇਨਸ਼ਾਅੱਲਾ ਕਿ ਵੀ ਮੈਂ ਹੈਗੀ ਆ। ਹੈ ਕਿਉਂ ਨਹੀਂ ਪਰੀ? ਘੋੜੀ ਦੀ ਬੱਚੀ ਹੈ, ਘੋੜੇ ਦੀ ਬੱਚੀ ਹੈ। ਲਓ ਜੀ ਮਾਸ਼ਾਅੱਲਾ ਆ ਮਾਹੌਲ ਚਾਲ ਤੁਹਾਨੂੰ ਅੱਗੇ ਵੀ ਦਿਖਾਉਂਦੇ ਆ ਕਿ
ਕੰਮਕਾਰ ਜਿਹੜਾ ਚੱਲਦਾ ਪਿਆ ਵਾ। ਲੋ ਜੀ ਇਧਰ ਪੱਠੇ ਦੇ ਮਾਰ 4.5 ਕੁਤਰੀ ਜਾਂਦੇ ਆ। ਫਾਨੀ ਹੈਲੋ, ਕੀ ਹਾਲ ਚਾਲ ਜੇ? ਠੀਕ ਹੋ? ਕਿਆ ਬਾਤਾਂ, ਟੋਕਾ ਚਲਾਇਆ? ਠੰਡ ਬੜੀ ਏ, ਅੱਲਾ ਖੈਰ ਕਰੇ। ਲੋ ਜੀ ਲੈ ਤੁਸੀਂ ਤਾਂ ਪਹਿਲੇ ਨਿਬੇੜਾ ਵੀ ਕਰ ਦਿੱਤਾ ਤੇ ਪੰਡਾ ਪਾ ਪੂ ਕੇ ਰੱਖ ਵੀ ਦਿੱਤੀਆਂ ਵਾ। ਅੰਦਰ ਵੀ ਪਾਤੇ? ਘੋੜੇ ਨੂੰ ਪੱਠੇ ਪਾ ਰਿਆ ਵਾ ਕਿ ਨਹੀਂ? ਅੱਛਾ ਲੋ ਜੀ। ਓਏ ਉਹ ਪਾਉਨੇ ਆ ਦੂਜਾ। ਅੱਛਾ ਉਹ ਤੁਸੀਂ ਕੀ ਬੋਲਦੇ ਆ? ਡੁਜਕਾ? ਅੱਛਾ ਡਿੰਜਕਾ। ਅੱਛਾ ਰਿੰਜਕਾ। ਅੱਛਾ ਮੈਂ ਲੂਸਣ ਸਿੱਧਾ ਭਰਾਵਾ, ਮੈਂ ਕਹਾ ਪਤਾ ਨਹੀਂ ਕੀ ਕਹੀ ਜਾਣਾ। ਲੂਸਣ, ਹਾਂ ਲੂਸਣ ਸਹੀ ਆ। ਡਿੰਜਕਾ ਰਿੰਜਕਾ। ਅੱਛਾ ਰਿੰਜਕਾ, ਸੌਰੀ ਭਾਈ। ਲਓ ਜੀ ਇਹ ਕੁਤਰੀ ਜਾਂਦਾ ਜਮਾਂ। ਲਓ ਜੀ ਕਹਿੰਦੇ ਕੌਣ ਆ ਗਿਆ? ਕਹਿੰਦੇ ਜ਼ੈਨ ਭਿੰਡਰ ਆ ਗਿਆ। ਕੀ ਹਾਲ ਚਾਲ ਜੇ? ਬਸ ਮੈਂ ਕਹਿਣਾ ਹੀ ਆ ਤੈਨੂੰ ਜ਼ੈਨ ਭਿੰਡਰ। ਯਾਰ ਇਸ ਬੰਦੇ ਨੇ ਫੇਸਬੁੱਕ ਜਿਹੜੀ ਹੈ ਨਾ ਟਿਕਟੌਕ ਤੇ ਆਈਡੀ ਬਣਾਈ ਜ਼ੈਨ ਭਿੰਡਰ। ਮੈਂ ਅਗਲੇ ਦਿਨ ਵੇਖਿਆ, ਮੈਂ ਕਿਹਾ ਵੀ ਇਹ ਜ਼ੈਨ ਭਿੰਡਰ ਕਿਹੜਾ? ਉਹ ਮੈਨੂੰ ਬਾਅਦ ਚ ਪਤਾ ਲੱਗਾ, ਸ਼ਕਲੋਂ ਵੇਖਿਆ ਮੈਂ ਗਾਂ ਜਾ ਹੋ ਕੇ ਇਹ ਚੌਧਰੀ ਸਾਹਿਬ ਸੀ। ਮੈਂ ਕਿਹਾ ਲੈ ਵੇ ਹਾਂ ਉਹਨੇ ਬਣਾਇਆ, ਜਾਨੀ ਨੇ ਬਣਾਇਆ। ਚਲੋ ਕੋਈ ਨਹੀਂ, ਹੋ ਠੀਕ ਹੈ। ਤੇਰਾ ਗਾਣਾ ਸੁਣਨਾ ਮੈਂ ਅੱਜ ਲਾਜ਼ਮੀ, ਜਿਹੜਾ ਤੂੰ ਗਾਉਣਾ ਹੁੰਨਾ। ਸਵੇਰੇ ਤੜਕੇ ਵੀ ਲੱਗਾ ਸੀ ਮਿੱਤਰਾਂ ਦੇ ਜੰਕਸ਼ਨ ਤੇ, ਰਾਤ ਲੱਗੀਆਂ ਮਹਿਫਲਾਂ ਹੈ। ਚਲੋ ਉਧਰੋਂ ਪੱਠੇ ਲਾ ਰੱਖੇ ਖੈਰ। ਲਓ ਜੀ ਸਮੀ ਹੁਣੇ ਹਲੇ ਸੁੱਤੇ ਆ। ਸਮੀ ਤੇ ਮਨਸੂਰ ਹਲੇ ਤੱਕ ਉੱਠੇ ਨਹੀਂ ਹੈਗੇ। ਉਹ ਰਾਤੀ ਲੇਟ ਸੁੱਤੇ ਆ ਤੇ ਮੈਨੂੰ ਲੱਗਦਾ ਹੁਣ ਥੋੜਾ ਲੇਟ ਹੀ ਉੱਠਣਗੇ। ਉੱਠਦੇ ਆ ਫਿਰ ਚਾਹ ਸ਼ਾਹ ਪੀਨੇ ਆ, ਮਾਹੌਲ ਚਾਲ ਤੁਹਾਨੂੰ ਬਾਕੀ ਵੀ ਸਾਰਾ ਵਿਖਾਉਂਦੇ ਆ। ਵਕਾਰ ਵੀ ਹਲੇ ਸੁੱਤਾ ਪਿਆ ਵਾ, ਉਹ ਵੀ ਉੱਠ ਜਵੇ। ਅੱਲਾ ਬਾਕੀ ਅੱਖੀ ਖੈਰ ਫਿਰ ਤੁਹਾਨੂੰ ਮਾਹੌਲ ਚਾਲ ਵਿਖਾਉਂਦੇ ਆ। ਵਲੌਗ ਅੱਜ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ। ਇੱਧਰ ਹਲੇ ਖੜਕਣਾ ਛੜਕਣਾ ਜਾਰੀ ਆ। ਮੈਂ ਹਿਸਾਬ ਲਾ ਰਿਹਾ ਪਾ ਤਜਾ ਰਿਹਾ ਵਾ ਘੋੜੀ ਨੂੰ ਕਿ ਨਹੀਂ ਤਜਾ ਰਿਹਾ? ਕੁੜੀਏ ਗੱਲ ਸੁਣਾ ਮੇਰੀ, ਮੇਰੇ ਮਾਰੀ ਨਾ ਬਸ। ਕੁੜੀ ਲਾਡੀਆਂ ਕਰਦੀ ਏ। ਲਾਡੀ ਚ ਨੇ ਭਾਈ ਨਾ ਜਦੋਂ ਪਰੀ ਪੋਟ ਪੋ ਸਮੀ ਸਾਹਿਬ ਉੱਠ ਜੋ ਮਿਹਰਬਾਨੀ ਭਾਈਜਾਨ। ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਉੱਠ ਜੋ ਭਾਈ, ਰਾਤ 2 ਵਜੇ ਤਾਈਂ ਤੁਹਾਡੇ ਬੰਦਿਆਂ ਨੂੰ ਉਠਾਉਂਦੇ ਰਹੇ ਇਹ। ਮੱਝੀ ਚਵਾ ਕੇ ਸੁੱਤੇ ਆ ਹੈ। ਮੱਝੀ ਚਵਾ ਕੇ ਤੇ ਹੈਲੋ ਮੱਝੀ ਚਵਾ ਕੇ ਸੁੱਤੇ ਆ। ਉਹ ਭਰਾਵਾ ਇਹ ਸਿਰਫ ਬੰਦੇ ਠਾਏ ਇਹਨਾਂ ਨੇ ਰਾਤ, ਅੱਧੀ ਰਾਤ। ਹੋਰ ਰਾਤੀ 2 ਵਜੇ ਵੀ ਤੁਰੇ ਫਿਰਦੇ, 3 ਵਜੇ ਵੇਖ ਉਦੋਂ ਵੀ ਤੁਰੇ ਫਿਰਦੇ ਸੀ। ਪਤਾ ਨਹੀਂ ਇੱਥੇ ਕੀ ਚੋਦਾ ਰਿਹਾ। ਉਸਤਾਦ ਜੀ ਕੀ ਹਾਲ ਚਾਲ ਜੇ? ਆ ਵੇਖ ਲੋ ਮੈਨੂੰ ਕੀ ਕਹਿੰਦੇ ਆ ਜੀ। ਓਏ ਯਾਰ ਆਂਦਾ ਉਸਤਾਦ ਜੀ ਡੇਰੇ ਵਾਲਿਆ। ਅੱਬੂ ਜੀ ਨੂੰ ਉਸਤਾਦ ਜੀ ਨਹੀਂ ਕਰੀ। ਵੇਖ ਲੋ ਆਂਦਾ ਉਸਤਾਦ ਜੀ। ਯਾਰ ਦੇਖ ਪਿਓ ਉਸਤਾਦ ਹੀ ਹੁੰਦਾ ਨਾ ਹੈ। ਉਸਤਾਦ ਜੀ ਹੁਣ ਠੀਕ ਹੈ? ਹੁਣ ਇਹ ਨਾ ਕਹਿੰਦੀ ਤੂੰ ਰੂਹਾਨੀ ਬਾਪ ਏ। ਮੈਂ ਕਿਹੜਾ ਵਪਾਰ ਸਿੱਖਦਾ ਰਿਹਾ। ਜਨਾਬ ਬੱਚੇ ਨੂੰ ਲਾਈਕ ਕਰੋ, ਫਾਲੋ। ਓਏ ਲੈ ਆਉਂਦੇ ਆ ਪ੍ਰਮੋਸ਼ਨ। ਹੋਰ ਬਾਕੀ ਯਾਰ ਠੀਕ ਹੋ? ਉੱਠ ਪੋ ਯਾਰ, ਆ ਜਾਓ ਨਾਸ਼ਤਾ ਲੱਗ ਗਿਆ ਵਾ। ਭਾਈ ਆ ਜਾਓ ਨਾ, ਫਿਰ ਠੰਡਾ ਹੋ ਗਿਆ ਤੁਹਾਡੇ ਕਰਕੇ ਤਾਂ ਅਸੀਂ ਖੜੇ ਆ। ਜਾਂਦੀ ਬਿੱਲ ਉੱਤੇ ਲੋ ਜੀ ਨਾਂ ਰੱਖਿਆ ਗਿਆ ਵਾ। ਵਕਾਰ ਭਾਈ ਕੀ ਰੱਖਿਆ ਨਾਮ? ਜੁਗਨੀ। ਪੱਕਾ ਹੋ ਗਿਆ? ਬਦਲਣਾ ਤੇ ਨਹੀਂ? ਜੁਗਨੀ ਮਿੱਤਰਾ ਦੀ ਭਾਈ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਤੂੰ ਕੀ ਕਿਹਾ ਸੀ? ਜੁਗਨੀ ਕਿਹਾ ਸੀ। ਹੈਡ ਲੋਕ ਮੈਂ ਸਮੀ ਨੇ ਕਿਹਾ ਠੀਕ ਹੈ, ਉਹਨੇ ਪੱਕਾ ਕੀਤਾ ਐਂਡ ਲੋਕ। ਐਂਡ ਲੋਕ। ਲੋ ਜੀ ਜੁਗਨੀ ਇਹਦਾ ਰੱਖਤਾ ਤੇ ਘੋੜੇ ਦਾ ਨਾਂ ਕੀ ਰੱਖਿਆ? ਘੋੜੇ ਦਾ ਨਾਮ ਹਮਜ਼ਾ ਨੇ ਰੱਖਿਆ ਭਾਈ। ਅਸੀਂ ਰੱਖਿਆ ਤੇ ਹਮਜ਼ਾ ਕਹਿੰਦਾ ਘੋੜਾ ਮੇਰਾ, ਤੁਸੀਂ ਮਾਮੇ ਲੱਗਦੇ ਜੇ ਨਾ ਰੱਖੋ। ਨਾਂ ਸਿਲੈਕਟ ਨਹੀਂ ਹੁੰਦਾ। ਦੋਵਾਂ ਦਾ ਰੰਗ ਕਾਲਾ, ਇੱਕ ਦਾ ਨਾਂ ਕਾਲੀ ਰਾਤ ਦੇ, ਇੱਕ ਦਾ ਨਾਂ ਕਾਲਾ ਰਾਹ ਕਾਲੂ ਰਾਹ ਦਿਓ। ਹਾਂਜੀ ਹਮਜ਼ਾ ਨੇ ਪਹਿਲੇ ਨਾਂ ਸੋਚਿਆ ਸੀ। ਉਹਨੂੰ ਅਸੀਂ ਕਿਹਾ ਕਿ ਤੂੰ ਪਹਿਲੇ ਨਾਂ ਰੱਖ ਲੈ। ਉਹਨੇ ਕਿਹਾ ਮੈਂ ਰੱਖਣਾ ਸਲਾਰ। ਤੁਸੀਂ ਹਜੇ ਤੱਕ ਸਲਾਹ ਕਰਨ ਦੇ, ਉਹਨੇ ਪਹਿਲੇ ਨਾਂ ਸੋਚਿਆ। ਉਹਨੇ ਨਾਂ ਸੋਚਿਆ ਹੋਇਆ ਤੇ ਫਿਰ ਹਮਜ਼ਾ ਨੂੰ ਘੋੜਾ ਦਿੱਤਾ ਵਕਾਰ।
ਹਮਜ਼ਾ ਨੂੰ ਵਿਛੇੜਾ ਹਮਜ਼ਾ ਦਾ ਹੀ ਉਹ ਠੀਕ ਹੈ ਤੇ ਉਹ ਹਮਜ਼ਾ ਨਹੀਂ ਸਾਹਮਣੇ ਆਏ ਹਮਜ਼ਾ ਨੇ ਉਹਦਾ ਨਾਮ ਮੈਂ ਕਹਿੰਦਾ ਚਾਚੂ ਮੈਂ ਉਹਦਾ ਨਾਂ ਹੋਰ ਰੱਖਣਾ ਮੈਂ ਕਿਹਾ ਪੁੱਤਰਾ ਤੂੰ ਰੱਖ ਲੈ ਜੋ ਰੱਖਣਾ ਜੋ ਰੱਖਣਾ ਹੈ। ਕਹਿੰਦਾ ਮੈਂ ਉਹਦਾ ਨਾਂ ਸਲਾਰ ਰੱਖਣਾ ਠੀਕ ਹੈ ਅੱਛਾ ਨਾਮ ਹੈ ਯਾਰ ਠੀਕ ਹੈ, ਮੈਂ ਅਸੀਂ ਇਹਦਾ ਕਿਹਾ ਨਾਂ ਜੁਗਨੀ ਰੱਖ ਲਿਆ ਸਾਡੀ ਫਿਰ ਆ ਰਹਿ ਗਈ ਤੇ ਅਸੀਂ ਆਪਣੀ ਦਾ ਨਾਂ ਜੁਗਨੀ ਆਪਦੀ ਮਰਜ਼ੀ ਨਾਲ ਰੱਖਣਾ ਹੈ ਅਸੀਂ ਆਪਣੀ ਮਰਜ਼ੀ ਨਾਲ ਉਹਦੇ ਦਾ ਨਾਂ ਰੱਖਿਆ ਜੁਗਨੀ ਲੋ ਜੀ ਮਾਸ਼ਾਅੱਲਾ ਅੱਲਾਹ ਕਰੇ ਮੁਕੱਦਰਾਂ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਆ ਤੇ ਕਣਕ ਨੂੰ ਤੀ ਬਹੁਤ ਸੋਹਣੀ ਆ ਛੋਟਾ ਛੋਟਾ ਕੰਨ ਆ ਤੇ ਰੱਬ ਮੁਕੱਦਰਾਂ ਚ ਕਰੇ ਸ਼ੌਕ ਇਹਨਾਂ ਦਾ ਰੱਖੇ ਸਲਾਮਤ ਤੇ ਵਾਕਿਆ ਹੀ ਨਹੀਂ ਸੀਰੀਅਸ ਗੱਲ ਕਵਾਂ ਬਹੁਤ ਸੋਹਣੀ ਆ ਸ਼ੇਰੀ ਰੱਬ ਦੀ ਜ਼ਿੰਦਗੀ ਕਰੇ ਇਹ ਪੂਰਾ ਸ਼ੌਕ ਪੂਰਾ ਕਰਾਏਗੀ ਬਾਹਰ ਕੱਢ ਇਹ ਗੱਲ ਨਹੀਂ ਕਰਨੀ ਮੁੰਡੇ ਬਾਰੇ ਆਹੋ ਐਵੇਂ ਪਿਓ ਪੁੱਤਰ ਰੱਖ ਕੇ ਗੱਲ ਨਹੀਂ ਕਰਨੀ ਮੇਰੇ ਹੁੰਦਿਆਂ ਗੱਲ ਨਹੀਂ ਸਹੀ ਹੈ ਗੱਲ ਨਹੀਂ ਕਰਨੀ ਲੋ ਜੀ बस बस लो जी माशाल्लाह हाँ ठीक है क्या बात है पाऊ ट्रेन हो गया माशाल्लाह हैं ਬਾਹਰ ਕੱਢੀ ਅੰਦਰੋਂ ਘੋੜੀ ਦੇ ਚੱਲ ਓਏ ਨਹੀਂ ਇਹਨੂੰ ਆਪੀ ਚੜਨ ਦੇ ਓਏ ਪਰਾਂ ਜਾ ਚੱਲ ਘੋੜੇ ਤੇ ਆਪ ਚੜ ਜਾਂਦੇ ਆ ਚੜ ਕੇ ਵਾ ਆਪਣੀ ਘੋੜੇ ਤੇ ਆਪ ਚੜ ਜਾਂਦੇ ਆ ਜੁਗਨੀ ਵਹਿੰਦੀ ਪਈ ਏ ਲੈ ਉਧਰ ਹੀ ਫੇਰ ਪੁੱਠੀ ओ दरी डेगी आ ਦਰੀ ਸਿੱਧੀ ਕਰਾਂ ਉਹ ਹੁਣ ਅਗਲੀ ਜਦੋਂ ਮੈਂ ਬਵਾਂਗਾ ਉਦੋਂ ਸਿੱਧੀ ਕਰੀ ਸਮਝ ਕੀ ਹੋਈ आ जा यार कुछ नहीं ओ उतर गया लो जी सारे जने सवारी करते पे आ घोड़ी ते माशाल्लाह स्वाद ले रहे हैं पर सभी ते बिल्कुल ही डर गए ओ की होया जी हेलो मैं नहीं बंदा ਵੀਡੀਓ ਬੜੀਆ ਵੀ ਆਂਦੀ ओ यार चल साहब हमजा बैग कुछ नहीं होता ओए बस बस नंबरदारा लोई परे कर ला ਓਏ ਕੋਈ ਗੱਲ ਨਹੀਂ ਨਾ ਭਾਈ कुछ भी नहीं होता कुछ भी नहीं होता ਹੁਣ ਮਿਲੂਗੀ ਪਿੰਡੇ ਦੇ ਕੰਨ ਯਾਰ ਕੈਮਰਾ ਬੰਦ ਕਰ ਦੇ ਕੰਮ ਚੱਲ ਚੱਲ ਬੈ यार चढ़ जा कुछ नहीं होता ਚੱਲ ਜ਼ਮਾਨ ਨਾਲ ਉੱਚਾ ਨਾ ਮਾਰੀ बस बस ते ना ਉਹ ਡਰਦੀ ਪਈ ਆ ਉਹਨੇ ਪਹਿਲੇ ਵਜੇ ਨਾਪ ਲਿਆ ਨਾ ਅੱਖਾਂ ਨਾਲ ਚੱਲ बिस्मिल्लाह अल्लाह खैर करेगा थोड़ा आज आगे हो जा कुछ नहीं हुआ थोड़ा आगे हो जा नंबरदारा थोड़ा आगे हो जा ਬੈ ਕੰਮ ਖਤਰੇ ਵਾਲਾ ਹੀ ਆ ਸੇਵਕਾ ਮੈਨੂੰ ਭਾ ਉਹ ਤੂੰ ਰਹਿਣ ਦੇ ਚੱਲ ਬਹਿ ਹਮਜ਼ਾ ਨੂੰ ਬਹਿਣ ਦਿਓ ਯਾਰ ਸ਼ੌਕ ਪੂਰਾ ਕਰਨ ਦਿਓ ਮੁੰਡੇ ਨੂੰ ਹਮਜ਼ਾ ਥੋੜਾ ਅੱਗੇ ਹੋ ਮੇਰਾ ਵੀਰ ਬਸ ਸਾਰਾ ਇੰਜੀ ਬਹਿਣਾ ਹੀ ਬਸ ਹਾਂ ਉਹ ਸਮੀ ਸਹੀ ਆ ਧਿਆਨ ਨਾਲ ਇੱਕ ਪਾਸੇ ਦੀ ਸਮੀ ਉੱਤੇ ਬੈਠਾ ਤੇ ਅੰਦਰ ਲਈ ਜਾਂਦਾ ਹੁਣ ਸਿੱਧਾ ਆਰਾਮ ਓਏ ਸਮੀ ਡਰ ਗਿਆ ਹੀ ਇਹਦੇ ਰੰਗ ਵੇਖਣ ਵਾਲੇ ਸੀ ਕੁਛ ਨਹੀਂ ਆਇਆ ਜੀ ਉਹ ਅੱਗੇ ਹੋ ਥੋੜਾ ਜਿਹਾ ਬਸ ਉਹ ਨਹੀਂ ਉਹ ਕਾਠੀ ਤੇ ਕੁਛ ਨਹੀਂ ਹੁੰਦਾ ਈਜ਼ੀ ਰਹਿ ਬਸ ਮੈਨੂੰ ਲੱਗਦਾ ਆਪਾਂ ਮੱਝਾਂ ਨੂੰ ਪੱਠੇ ਜਿਹੜੇ ਪਾਣੇ ਸੀ ਨਾ ਉਹ ਪਾ ਲਿਆ ਆ ਪਾਲੇ ਆ ਹੁਣ ਸਾਰਾ ਟੱਬਰ ਇਹ ਕੰਮ ਪੱਠੇ ਪਾਓ ਮੈਂ ਝੂਟਾ ਲੈ ਕੇ ਆਇਆ ਮੈਨੂੰ ਮੇਰਾ ਪੁੱਤਰ ਬਾਹਰ ਨਾ ਲੈ ਕੇ ਜਾ ਕੁਛ ਨਹੀਂ ਹੁੰਦਾ ਲਾਈਆ ਸਾਹਮਣੇ ਬਾਹਰ ਲੋ ਜੀ ਵਕਾਰ ਆ ਬੈਠਾ ਹੁਣ ਇਹ ਜੁਗਨੀ ਜੁਗਨੀ ਕਰਦੀ ਡਰਾਮੇ ਜੁਗਨੀ ਕਰਦੀ ਡਰਾਮੇ ਹਾਂ ਜੁਗਨੀ ਉਧਰੋਂ ਭੱਜ ਕੇ ਆ ਕੇ ਨਾ ਵੱਜਦੀ ਵਿੱਚ ਹਾਂ ਬਸ ਕਿਉਂ ਬਈ ਜੁਗਨੀ ਹਾਂ ਮੇਰੇ ਵਾਲੇ ਉੱਤੇ ਬੈਠਾ ਕੀ ਲੱਗਣ ਦਿਆ ਜਾਣ ਦੇ ਟੋਰ ਗਾਂ ਨੂੰ ਲਿਆ ਵਾਪਸ ਇਧਰ ਬਸ ਅੰਦਰ ਜਾਣ ਦਾ ਕੁੱਤਾ ਤੇ ਲਓ ਜੀ ਡੇਰੇ ਵਾਲਾ ਆ ਗਿਆ ਵਾ ਘੋੜੀ ਤੇ ਲੈ ਰਿਹਾ ਸਵਾਦ ਪੂਰੇ ਹੈ ਮੇਰੇ ਵੀਰਿਓ ਘੋੜੀ ਆ ਗਈ ਇਹਨੂੰ ਰਾਸ ਘੋੜੀ ਨਾਲ ਇਹਦੀ ਬਣ ਗਈ ਆਂਦਿਆਂ ਨਾਲ ਹੀ ਆਂਦਿਆਂ ਨਾਲ ਹੀ ਬਣ ਗਈ ਉਨੀ ਐਂਬਰ ਨਾਲ ਨਹੀਂ ਬਣੀ ਜਿੰਨੀ ਨਾ ਬਣ ਗਈ ਹਾਂ ਆਂਦਿਆਂ ਨਾਲ ਹੀ ਬਣ ਗਈ ਆ ਲਓ ਜੀ ਤੇ ਤੇ ਤੁਸੀਂ ਚੱਲੇ ਹੋ ਅਸੀਂ ਹੁਣ ਚੱਲੇ ਆ ਐਂਬਰ ਇਹਦੇ ਵਾਲੀ ਦਾ ਨਾਮ ਆ ਐਂਬਰ ਹਾਂ ਮਨਸੂਰ ਵੀ ਚੱਲਾ ਵਾ ਤੇ ਮੈਂ ਵੀ ਚੱਲਾ ਵਾ ਤੇ ਰਹਿ ਗਿਆ ਇੱਥੇ ਸਾਡਾ ਯਾਰ ਅਸੀਂ ਚੱਲੇ ਆ ਆਪਣੇ ਘਰਾਂ ਨੂੰ ਵਾਪਸ ਕੰਮਾਂ ਕਰਾਂ ਦੇ ਇਹਦੇ ਵੇਲਾ ਵਾ ਇੱਕ ਨੰਬਰ ਦਾ ਚਾਚੇ ਦਾ ਪੋਤਰਾ ਵੀ ਉਹ ਚਾਚੇ ਨੇ ਤੇ ਪੁੱਛਣਾ ਆ ਮੈਂ ਹੁਣ ਕੀ ਕਰਾਂ ਹੈਲੋ
ਮਸ਼ਹੂਰੀ ਬੜੀ ਏ ਹਾਂ ਮਸ਼ਹੂਰੀ ਹੈ ਮਸ਼ਹੂਰੀ ਬੜੀ ਏ ਚਲੋ ਸਰਦਾਰ ਦਾ ਮੁੰਡਾ ਹੋਇਆ ਹਾਂ ਲੰਬੜਦਾਰ ਚੱਲ ਫੋਟੋ ਵੀ ਤੇਰੀ ਲਾ ਦਿੱਤੀ ਹੈ ਚਲੋ ਫਿਰ ਅੱਲਾ ਦੀ ਸਪੋਰਟ ਉਸਤਾਦ ਜੀ ਅੱਲਾ ਦੀ ਸਪੁਰਦ ਜੀ ਲਓ ਤੁਸੀਂ ਸਵਾਦ ਹਾਂ ਘੋੜੀ ਤੇ ਹੈ ਹਾਂ ਅਸੀਂ ਇੱਥੇ ਹੀ ਆ ਮੈਂ ਘੋੜੀ ਤੇ ਤਾਂ ਨਹੀਂ ਬੰਦਾ ਜੰਪ ਲੱਗਦੇ ਆ ਯਾਰ ਮੈਂ ਤਾਂ ਤੇ ਜੰਪ ਲਾ ਵਾਹ ਜੀ ਇਹ ਬਹਾਨਾ ਤੇ ਹੋਇਆ ਨਾ ਚਲੋ ਮਿਲ ਲਓ ਫਿਰ ਅੱਲਾ ਰੱਖੇ ਖੈਰ ਲੋ ਜੀ ਬਸ ਆ ਗਏ ਆ ਥੱਲੇ ਘੋੜੀ ਤੋਂ ਸਵਾਰੀ ਅੱਜ ਕਰ ਲਈ ਹਮਜਾਂ ਤੇ ਲੈ ਜਾਣ ਨਜ਼ਾਰਾ ਪੂਰਾ ਕਿਉਂ ਵੀ ਚੰਗੇ ਆ 5 ਕਿੱਲਿਆਂ ਦਾ ਵਾਹਣ ਵਾਇਆ ਹੋਇਆ ਸੀ ਤੇ ਚੰਗਾ ਲੰਮਾ ਗੇੜੇ ਗੋੜੇ ਕੱਢ ਕੇ ਆਇਆ ਵਾ ਇਹ ਆ ਵੀ ਹੌਲੀ ਹੌਲੀ ਮੈਂ ਕਿਹਾ ਹਮਜਾਂ ਨੂੰ ਵੀ ਨਾ ਮੱਥੇ ਨੂੰ ਵਾਹ ਪੈ ਗਈ ਇਹਦੇ ਕੰਨਾਂ ਦੇ ਵਿੱਚ ਸੈਂਟ ਵਿਚਾਲੇ ਵਾਲੀ ਤੇ ਹੁਣ ਅੱਲਾ ਰੱਖੇ ਖੈਰ ਹੁਣ ਘੋੜੀਆਂ ਹੀ ਘੋੜੇ ਕਰਦੇ ਨੇ ਬਾਕੀ ਤੇ ਸ਼ਾਮੀ ਨੂੰ ਫਿਰ ਕੱਢਾਂਗੇ ਹੁਣ ਇਹ ਮੜਾ ਜਿਹਾ ਹਲੇ ਨਾ ਰਿਕਾਰਡ ਕਰਦੀ ਹੈ ਥੋੜੀ ਜਿਹੀ ਬੱਚਾ ਛੋਟਾ ਨਾ ਨਾਲ ਤਾਂ ਕਰਕੇ ਵੀ ਤੇ ਬਾਕੀ ਅੱਲਾ ਰੱਖੇ ਖੈਰ ਹੁਣ ਮੈਂ ਕਿਹਾ ਇਹਨੂੰ ਮਾਰ ਮੂਰ ਕੇ ਨਾ ਮੜਾ ਜਿਹਾ ਸਾਹ ਕਢਾ ਕੇ ਦਾ ਕੱਪੜ ਛੱਪੜ ਮਾਰ ਕੇ ਤੌਲੀਆ ਮਾਰ ਕੇ ਬੰਨ੍ਹਦੇ ਇਹਨੂੰ ਉਧਰ ਤੁਹਾਨੂੰ ਅੱਜ ਇਸ ਵਲੌਗ ਦੇ ਵਿੱਚ ਵਿਖਾਉਨੇ ਆ ਹਮਜ਼ਾ ਦਾ ਸਲਾਰ ਇਹ ਵਕਾਰ ਦਾ ਬਰਾਕ ਭਾਈ ਹਮਜ਼ਾ ਦਾ ਸਲਾਰ ਵਿਖਾਉਨੇ ਆ ਨਾਂ ਰੱਖਦਾ ਹਮਜ਼ਾ ਨੇ ਅਸੀਂ ਵੀ ਕਿਹਾ ਸੀ ਵੀ ਨਾਂ ਵਕਾਰ ਨੇ ਹੋਰ ਰੱਖਿਆ ਸੀ ਹਮਜ਼ਾ ਕਹਿੰਦਾ ਵੀ ਜੁਗਣੀ ਤੁਸੀਂ ਰੱਖ ਦਿਓ ਵਸ਼ੇਰੀ ਦਾ ਤੇ ਵਸ਼ੇਰੇ ਦਾ ਨਾਮ ਮੈਂ ਰੱਖਣਾ ਸਲਾਰ ਰੱਖਤਾ ਨਾਮ ਬਸ ਓਏ ਕੰਨ ਪਛਾਣਾ ਬਸ ਤੇ ਉਹਦਾ ਹੁਣ ਉਹ ਵੀ ਤੁਹਾਨੂੰ ਵਿਖਾਉਨੇ ਆ ਜਰਾ ਮਾਸ਼ਾਅੱਲਾ ਬੜਾ ਹੀ ਜ਼ਿਆਦਾ ਸੋਹਣਾ ਬੜਾ ਖੂਬਸੂਰਤ ਆ ਤੇ ਮੈਂ ਤੇ ਬਾਰ-ਬਾਰ ਕਹਿਣਾ ਕਿ ਹੁਣ ਸ਼ੌਕ ਪੈ ਗਿਆ ਹੈ ਤੇ ਹੁਣ ਸਵਾਦ ਆਏਗਾ ਇਨਸ਼ਾਅੱਲਾ ਹੁਣ ਤਾਂ ਹੁਣ ਥੋੜਾ ਧਰਤੀ ਵਿੱਚ ਕੋਲ ਕਰ ਬਸ ਖੋਲ ਦੇ ਵੀ ਚੌਰੀ ਤੇਰੇ ਵਾਸਤੇ ਕੰਮ ਦੀ ਸ਼ੈ ਆਈ ਆ ਹੈ ਪੱਠੇ ਵੱਢਣ ਵਾਲੀ ਮਸ਼ੀਨ ਆਈ ਆ ਖਾਦ ਵਾਲੀ ਮਸ਼ੀਨ ਆਈ ਆ ਲਓ ਜੀ ਭਾਈ ਹੁਣੇ ਆਏ ਆ ਤੇ ਖਾਦ ਵਾਲੀ ਮਸ਼ੀਨ ਲੈ ਕੇ ਆਏ ਆ ਨਾਲੇ ਪੱਠਿਆਂ ਵਾਲਾ ਛੋਟੇ ਕੱਟਣ ਵਾਸਤੇ ਨਾ ਲੈ ਕੇ ਆਏ ਮਸ਼ੀਨ ਮਤਲਬ ਰੈਪਰ ਤੇ ਹੈ ਇਹਨਾਂ ਕੋਲੇ ਲੇਕਿਨ ਉਹ ਛੋਟੀ ਵੀ ਲੈ ਕੇ ਆਏ ਆ ਇੱਧਰ ਲੈ ਕੇ ਆ ਗਏ ਆ ਬਾਬਾ ਜੀ ਸੈਲਜ ਜਾਂ ਤੁਹਾਨੂੰ ਲੱਗੀ ਆ ਸਿਆਲੇ ਮੌਜ ਕਿਉਂ ਵੀ ਮਾਸ਼ਾਅੱਲਾ ਤੁਹਾਡੇ ਕੋਲ ਸੈਲਜ ਹੈਗਾ ਵਾ ਖੁੱਲਾ ਤੇ ਆਉਣ ਦਿਓ ਬਾਬਾ ਜੀ ਲਓ ਜੀ ਇੱਧਰ ਮਾਸ਼ਾਅੱਲਾ ਕੰਮਕਾਰ ਚੱਲਦਾ ਪਿਆ ਮੈਂ ਕਿਹਾ ਤੁਹਾਨੂੰ ਵਿਖਾ ਦਈਏ ਕਿ ਵਕਾਰ ਦਾ ਜਿਹੜਾ ਕੰਮਕਾਰ ਕਿਉਂਕਿ ਮੋਸਟਲੀ ਬੰਦੇ ਦੇਖਦੇ ਆ ਵਕਾਰ ਦਾ ਵਲੌਗ ਵੀ ਲੇਕਿਨ ਕੁਝ ਬੰਦੇ ਜਿਹੜੇ ਆਪਣੇ ਦੇਖਣ ਵਾਲੇ ਆ ਚਾਚਾ ਜੀ ਪਰੇ ਹੋ ਜਾਓ ਮੈਂ ਕਿਹਾ ਉਹ ਵੀ ਵੇਖ ਲੈਣ ਅੱਲਾ ਖੈਰ ਕਰੇਗਾ ਕੋਈ ਨਹੀਂ ਖੈਰ ਆ ਕੋਈ ਨਹੀਂ ਬਾਬਾ ਬਣਦੀਆਂ ਦੋ ਅੱਜ ਲੋ ਜੀ ਉਹ ਜਾਨੀ ਓਏ ਉਹ ਭੱਜਿਆ ਗਾਣਾ ਗਾਉਂਦਾ ਉੱਡਦਾ ਉੱਤੋਂ ਦੀ ਲੋ ਜੀ ਲੈ ਵੀ ਫਾਨੀ ਘਰ ਅੱਲਾ ਨੂੰ ਯਾਦ ਹੈ ਬਿਸਮਿਲ੍ਲਾ ਕਿੰਨੀਆਂ ਕੀ ਪਾ ਦਿੰਦੇ ਹੁੰਦੇ ਬਾਬੇ ਇਹਦੇ ਵਿੱਚ ਇਹ ਪੂਰੀ ਖੁਰਲੀ ਕਿੰਨੀਆਂ ਸਿੱਟ ਦਿੰਦੇ ਉਹਦੇ ਵਿੱਚ 5 ਪਾ ਦਿੰਦੇ ਆ ਅੱਛਾ ਅਗਰ ਮਾਲੀਏ ਪੱਠੇ ਆਏ ਗਾ ਹੋ ਕੇ ਪੱਠੇ ਖਾ ਤੁਹਾਨੂੰ ਆ ਚਰੀ ਦਾ ਸਾਲੇ ਬਣਿਆ ਨਾ ਇਹ ਚਰੀ ਦਾ ਸਾਡੇ ਵਾਲੇ ਪਾਸੇ ਬਹੁਤਾ ਬਣਾਉਂਦੇ ਲੋਕ ਮੱਕੀ ਦਾ ਤੇ ਇਹਨਾਂ ਵਾਲੇ ਪਾਸੇ ਇਹਨਾਂ ਨੇ ਚਰੀ ਦਾ ਮੈਂ 20 ਕਿੱਲੇ ਦਾ ਬਣਾਇਆ ਸੀ ਕਿ 15 ਦਾ ਹਾਂ ਇਕੱਠਾ ਹੀ ਬਣਾ ਲਿਆ 20 ਕਿੱਲਿਆਂ ਦਾ ਅੱਲਾ ਰੱਖੇ ਖੈਰ ਮਾਸ਼ਾਅੱਲਾ ਇਹਨਾਂ ਕੋਲ ਤਾਂ ਮੁੱਕਦਾ ਨਹੀਂ ਹੁਣ ਹਾਂ ਮੱਜੇ ਖੋਲ ਦੇ ਸਾਰੀਆਂ ਹੀ ਲੋ ਜੀ ਬਾਈ ਹੁਣੇ ਆਏ ਆ ਤੇ ਵਕਾਰ ਵਾਸਤੇ ਲੈ ਕੇ ਆਏ ਆ ਸਮਾਨ ਹੈ ਗਿਫਟ ਲੈ ਕੇ ਆਏ ਮਾਸ਼ਾਅੱਲਾ ਸੰਦ ਆ ਗਏ ਜ਼ਿਮੀਦਾਰ ਵਾਸਤੇ ਸੰਦ ਬਣਾਉਣੇ ਬੜੇ ਔਖੇ ਆ ਹੈ ਲਓ ਜੀ ਮਾਸ਼ਾਅੱਲਾ ਤੇ ਇਹਨਾਂ ਕੋ ਪਰ ਇਸ ਤੋਂ ਵੀ ਐਡਵਾਂਸ ਹੈਗੀ ਹੈ ਨਾ ਬਾਈ ਸਰ ਬਿਲਕੁਲ ਹੈ ਉਹ ਵੇਖੋ ਤੁਹਾਡੇ ਕੋਲ ਉਹ ਜਿਹੜੀ ਮਸ਼ੀਨ ਖਲੋਤੀ ਹੈ ਉਹ ਜਿਹੜੀ ਆਪਣੇ ਕੋਲ ਮਸ਼ੀਨ ਆ ਉਹ ਜ਼ਿਆਦਾ ਐਡਵਾਂਸ ਹੈ ਲੇਕਿਨ ਇਹਨਾਂ ਨੇ ਇਹ ਆ ਵੀ ਛੋਟੇ ਜ਼ਿਮੀਦਾਰ ਵਾਸਤੇ ਛੋਟਾ ਜਿੱਦ ਕੋ ਮਾਲ ਡੰਗਰ ਥੋੜਾ ਹੈ ਨਾ ਪੈਟਰੋਲ ਹੈ ਨਹੀਂ ਕਿ ਚੱਲ ਜਾਏਗੀ ਫਿਰ ਫਿਰ ਆਪਾਂ ਇਹਨੂੰ ਇੰਜੀ ਚਲਾ ਲੈਂਦੇ ਬਾਈ ਜਾਨ ਇਹਨੂੰ ਜੇ ਦੇਸੀ ਜ਼ਬਾਨ ਚ ਕਹੀਏ ਨਾ ਤੇ ਇਹ ਇਲੈਕਟ੍ਰਿਕ ਦਾਤਰ ਹੈ ਇਲੈਕਟ੍ਰਿਕ ਦਾਤਰ ਜਿਵੇਂ ਹੱਥ ਨਾਲ ਤੁਸੀਂ ਕਟਾਈ ਕਰਦੇ ਹੋ ਹਾਂਜੀ, ਕਿਸੇ ਵੀ ਚੀਜ਼ ਦੀ ਇਹ ਇੰਜਨ ਨਾਲ ਤੁਸੀਂ ਲਾ ਕੇ ਕਰੋ ਡਿੱਗੇ ਪੱਠੇ ਵੀ ਵੜ ਸਕਦਾ ਸਾਰਾ ਕੁਝ ਹਾਂ ਲੋ ਜੀ ਇਹ ਜਿਹੜਾ ਦਾਤਰ ਇਲੈਕਟ੍ਰਿਕ ਦਾਤਰ ਕਹਿ ਲੋ ਛੋਟੇ ਫਾਰਮਰ ਵਾਸਤੇ ਚਲਾ ਕੇ ਵਿਖਾਓ ਨਾ ਜ਼ਰਾ ਤੁਸੀਂ ਚਲਾ ਕੇ ਦਿਖਾਓ ਭਾਜੀ ਤੁਹਾਨੂੰ ਬਹੁਤਾ ਤੁਸੀਂ ਕਾਰੀਗਰ ਹੋ ਇਹਦੇ
ਥੋੜਾ ਥੱਲੇ ਰੱਖੋ ਨੱਪ ਕੇ ਇੱਥੇ ਹਾਂ ਓਕੇ ਠੀਕ ਹੈ ਲੋ ਜੀ ਇਹ ਵਾਕਈ ਬੜੀ ਫਾਇਦੇਮੰਦ ਸ਼ੈ ਆ ਸਿਆਲੇ ਦੇ ਵਿੱਚ ਜਿੰਨੇ ਛੇਤੀ ਪੱਠੇ ਵੱਢਣੇ ਹੁਣ ਦਾਤਰੀ ਤੋਂ ਜਾਨ ਛਡਾਉਣੀ ਹੋਵੇ ਤੇ ਜ਼ੋਰ ਵਾਲੇ ਦਾਤਰ ਤੋਂ ਉਹਦੇ ਵਾਸਤੇ ਪਿਓਰ ਫਾਇਦੇਮੰਦ ਆ ਲੋ ਜੀ ਆ ਜਿਹੜਾ ਕਟਰ ਆ ਕਿ ਜਿਹਦੇ ਕੋਲ ਜ਼ਿਆਦਾ ਜ਼ਮੀਨ ਆ ਜਿਹਦੇ ਕੋਲ ਜ਼ਿਆਦਾ ਮਾਲ ਡੰਗਰ ਆ ਇਹ ਉਹਦੇ ਵਾਸਤੇ ਆ ਤੇ ਯਕੀਨ ਮੰਨੋ ਇੰਨਾ ਮਫੀਦ ਆ ਕਿ ਪੱਠੇ ਹੋ ਗਿਆ ਚਰੀ ਹੋ ਗਈ ਉਸ ਤੋਂ ਬਾਅਦ ਕਣਕ ਹੋ ਗਈ ਮੂੰਜੀ ਹੋ ਗਈ ਇਹਦੇ ਨਾਲ ਤੁਸੀਂ ਵੱਢ ਸਕਦੇ ਆ ਹੁਣ ਵਕਾਰ ਹੋਣਾ ਕੋ ਡੰਗਰ ਜਿਹੜੇ ਆ ਮਾਸ਼ਾਅੱਲਾ ਵਾਵਾ ਜ਼ਿਆਦੇ ਆ ਉਹਦੇ ਕਰਕੇ ਇਹ ਜਿਹੜਾ ਕੰਮ ਆ ਬਹੁਤ ਜ਼ਿਆਦਾ ਮਫੀਦ ਆ ਚੈੱਕ ਕਰੋ ਜਰਾ 5 ਮਿੰਟਾਂ ਦੇ ਵਿੱਚ ਮੈਂ ਹਿਸਾਬ ਲਾਇਆ ਵੀ ਤੁਸੀਂ ਸਾਡੇ ਵਾਲਾ ਕੰਮ ਦੇ ਸੈਮ ਅਗਰ ਚਲਾਉਣ ਪਵੇ ਤੇ ਇੱਕ ਫੇਰ ਆਇਆ ਤੇ ਉਧਰੋਂ ਦੂਜਾ ਤੇ ਮਾਲ ਦੇ ਪੱਠੇ ਪੂਰੇ ਲਓ ਜੀ ਆਪਾਂ ਲੈ ਲਈਏ ਤੇ ਇਹ ਮੈਂ ਹਿਸਾਬ ਲਾਇਆ ਕਿ 3 ਮਿੰਟਾਂ ਦੇ ਵਿੱਚ ਟੱਕ ਚੋਂ ਬਾਹਰ ਦੋ ਨੰਬਰਦਾਰ ਸਾਹਿਬ ਮੈਂ ਕਿਹਾ ਇਹ ਮਸ਼ੀਨ ਅਸੀਂ ਲੈ ਜਾਈਏ ਨਾ 3 ਮਿੰਟਾਂ ਦੇ ਵਿੱਚ ਟੱਕ ਚੋਂ ਬਾਹਰ 16 ਡੰਗਰ ਆ ਵੇਲੇ ਇੱਕੋ ਦਿਨ ਹੀ ਵੱਢ ਲਿਆ ਮੁੜ ਕੇ ਸਾਡੇ ਬੁੜੇ ਨੇ ਕਹਿਣਾ ਸਾਰੇ ਹੀ ਪਾ ਦਿਓ ਅੱਗੇ ਕਹਿੰਦੇ ਪੱਠੇ ਪਵਾ ਕੇ ਰੱਜਦੇ ਆ ਹੈਂ ਗਾਵਾਂ ਨਹੀਂ ਭੁੱਖੀਆਂ ਟੱਕ ਸਾਡੇ ਵੇਲੇ ਹੋ ਜਾਣੇ ਆ ਪੱਠੇ ਮੁੱਲ ਲੈਣੇ ਪੈਣੇ ਸਾਨੂੰ ਹਾੜ ਹੋਏ ਉਹਨੂੰ ਕਦਰ ਤੁਰੀ ਜਾਂਦੀ ਕੱਲੀ ਅੱਜ ਦੀ ਰਾਤ ਨਾ ਜਾ ਨਹੀਂ ਜਾਣੇ ਕੀ ਹਾਲ ਹੈ ਠੀਕ ਹੈ ਲੱਗਾ ਹੈ ਮਾਸ਼ਾਅੱਲਾ ਕੰਮਕਾਰ ਚੱਲਣ ਦੇ ਆ ਇਧਰ ਪੱਠੇ ਪੁੱਠੇ ਕੁਤਰ ਲਿਆ ਮੁੰਡਿਆਂ ਨੇ ਤੇ ਮੈਂ ਆਇਆ ਸੀ ਭਾਈ ਸਵੇਰੇ ਨਾ ਕੱਪੜੇ ਬਹੁਤ ਜ਼ਿਆਦਾ ਖਰਾਬ ਹੋ ਗਏ ਟਰੋਜ਼ਰ ਜਿਹੜਾ ਨਾ ਪੂਰਾ ਲਿਬੜ ਗਿਆ ਘੋੜੀ ਤੇ ਬਹਿ ਕੇ ਟਰੋਜ਼ਰ ਚੇਂਜ ਕੀਤਾ ਤੇ ਬੂਟਾਂ ਦੀ ਜਿਹੜੀ ਸੂਰਤ ਹਾਲ ਹੋ ਗਈ ਖਰਾਬ ਬਾਕੀ ਖੈਰ ਸੱਲਾ ਮੈਂ ਕਿਹਾ ਤੁਹਾਨੂੰ ਸਲਾਰ ਵੀ ਵਿਖਾ ਦਈਏ ਹਮਜ਼ਾ ਦਾ ਮਾਸ਼ਾਅੱਲਾ ਹਾਂ ਵੀ ਮੁੰਡਿਆ ਕੀ ਹਾਲ ਹੀ ਬਸ ਲੋ ਜੀ ਮਾਸ਼ਾਅੱਲਾ ਤਕਰੀਬਨ ਹਾਈਟ ਹੈਗੀ ਆ 55 ਇੰਚ ਜਿਹੜੀ ਆ ਜਦੋਂ ਐਂਬਰ ਲਈ ਸੀ ਆਪਾਂ ਉਦੋਂ ਉਹਦੀ ਵੀ ਤਕਰੀਬਨ ਇੰਨੀ ਕੀ ਹਾਈਟ ਸੀ ਐਡੀ ਕੀ ਸੀ ਇਹ ਆ ਵੀ ਆਉਣ ਵਾਲੇ 6-7 ਮਹੀਨਿਆਂ ਨੂੰ ਰੈਡੀ ਹੋ ਜਾਊਗਾ ਤੇ ਵਕਾਰ ਕਹਿੰਦਾ ਵੀ ਹਲੇ 2 ਸਾਲ ਦੇ ਉੱਤੇ ਨਹੀਂ ਬਹਿਣਾ ਮੈਂ ਕਿਹਾ ਵੀ ਤਕਰੀਬਨ ਨਾ ਮੁੜ ਕੇ ਸਾਂਭਣਾ ਔਖਾ ਹੋ ਜਾਣਾ ਵਾ ਕਿਉਂਕਿ ਘੋੜਾ ਜਦੋਂ ਕੜਿਆਲਾ ਨਹੀਂ ਲੈਂਦਾ ਫਿਰ ਖਰਾਬ ਕਰਦਾ ਵਾ ਪਛਾੜੀਆਂ ਤੇ ਹੁਣੇ ਲੱਗ ਪਿਆ ਲਾਉਣ ਲੇਕਿਨ ਇਹਨੂੰ ਕੜਿਆਲਾ ਦੇ ਕੇ ਹੋਰ 2 ਮਹੀਨਿਆਂ ਨੂੰ ਚਲੋ ਜਾਂ ਮਹੀਨੇ ਨੂੰ ਤੇ ਉਸ ਤੋਂ ਬਾਅਦ ਜਵਾਕ ਉੱਤੇ ਪਾਉਣ ਲੱਗ ਜਾਣ ਘੱਟੋ ਘੱਟ 4-5-6 ਮਹੀਨਿਆਂ ਬਾਅਦ ਤਾਂ ਕਿ ਇਹਨੂੰ ਪਤਾ ਲੱਗ ਜਾਵੇ ਕਿ ਉੱਤੇ ਬਹਿਣਾ ਹੈ ਮੇਰੇ ਕਿਸੇ ਨੇ ਕਿਉਂਕਿ ਜਦੋਂ ਇਹ ਜ਼ਿਆਦਾ ਮਾਸ਼ਾਅੱਲਾ ਹੋ ਗਿਆ ਸਾਲ 1.5 ਸਾਲ ਤੱਕ ਕਿਉਂਕਿ ਕੱਦ ਕਾਠ ਵੀ ਕੱਢ ਜਾਣਾ ਵਾ ਜਾਂਚ ਵੀ ਆਣਾ ਮੁੜ ਕੇ ਇਹਨੇ ਅੜੀ ਵੀ ਕਰਨੀ ਹੈ ਮੁੜ ਕੇ ਇਹਨੇ ਲਾਗੇ ਵੀ ਕਿਸੇ ਨੂੰ ਲੱਗਣ ਦੇਣਾ ਇਸ ਕਰਕੇ ਥੋੜਾ ਹੁਣ ਹਾਲੀ ਕੱਢਿਆ ਨਾ ਤੇ ਸੈੱਟ ਰਹੂਗਾ ਮਤਲਬ ਸੈੱਟ ਬੰਦੇ ਵੀ ਸੈੱਟ ਰਹਿਣਗੇ ਫਿਰ ਤੇ ਮੈਂ ਕਿਹਾ ਤੁਹਾਨੂੰ ਵਿਖਾ ਦਈਏ ਤੇ ਉਧਰ ਬਾਕੀ ਆਏ ਹੋਏ ਆ ਮਸ਼ੀਨ ਵਾਲੇ ਹੁਣ ਉਹ ਖਾਦ ਵਾਲੀ ਮਸ਼ੀਨ ਜਿਹੜੀ ਸੀ ਉਹ ਚਾਲੂ ਕਰਕੇ ਵਿਖਾਉਂਦੇ ਸੀ ਮੈਂ ਕਿਹਾ ਮੈਂ ਜਰਾ ਭਾਈ ਕੱਪੜੇ ਚੇਂਜ ਕਰਿਆ ਵਾ ਤੇ ਹੁਣ ਬਦਲੇ ਆ ਤੇ ਜਾਣਾ ਵਾ ਸ਼ਹਿਰ ਨੂੰ ਮੈਂ ਤੇ ਹਮਜ਼ਾ ਕਹਿੰਦਾ ਸੀ ਵੀ ਘੋੜੀ ਵਾਸਤੇ ਜਿਹੜੀਆਂ ਪਛਾੜੀਆਂ ਉਹ ਚੀਜ਼ਾਂ ਲੈਣੀਆਂ ਮੈਂ ਕਿਹਾ ਵੀ ਮੈਂ ਭਾਊ ਕੋ ਜਾਣਾ ਵਾ ਵਿਕਾਸ ਕੋਲੇ ਉਹ ਸ਼ਾਮ ਨੂੰ ਕਰਦਾ ਹੁੰਦਾ ਜਿਮ ਮੈਂ ਕਿਹਾ ਚਲੋ ਵੀ ਹੁਣ ਮਤਲਬ ਦਿਨ ਦਾ ਵੈਸੇ ਨਹੀਂ ਪਤਾ ਲੱਗਣ ਦਿਆ ਤੇ ਇਸ ਟਾਈਮ ਮੈਂ ਕਿਹਾ ਹੁਣ ਵੀ ਉਧਰ ਸ਼ਹਿਰ ਨੂੰ ਚੱਲ ਜਾਂਦੇ ਆ ਤੇ ਕਿਉਂਕਿ ਫਿਰ ਉਹ ਵੀ ਜ਼ਿਆਦਾ ਚੀਜ਼ ਜ਼ਰੂਰੀ ਆ ਤੇ 2-4 ਦਿਨ ਹੋ ਗਏ ਇੱਦਾਂ ਤੁਰੇ ਫਿਰਦੇ ਆ ਇੱਥੇ ਮੈਂ ਕਿਹਾ ਹੈਗੀ ਆ ਚਲੋ ਲਾਗੇ ਭਾਊ ਵਿਕਾਸ ਵੀ ਸ਼ਾਮ ਨੂੰ ਕਰਦਾ ਤੇ ਆਪਾਂ ਵੀ ਕਰ ਲਾਂਗੇ ਹੁਣ ਪਾਉਂਦੇ ਆ ਚੱਲ ਇੱਕ ਵਾਰੀ ਉਧਰ ਮਸ਼ੀਨ ਦੇ ਲਾਗੇ ਮਸ਼ੀਨ ਵੇਖਦੇ ਆ ਜੇ ਚਲਾ ਲਈ ਹੋਈ ਤਾਂ ਅੱਲਾ ਦੀ ਸਪੁਰਦ ਜੇ ਨਾ ਚਲਾਈ ਹੋਈ ਤੁਹਾਨੂੰ ਵੀ ਵਿਖਾਉਂਦੇ ਆ ਤੇ ਫਿਰ ਆਪਾਂ ਚਾਲੇ ਪਾਉਂਦੇ ਆ ਨਨਕਾਣਾ ਸਾਹਿਬ ਸ਼ਹਿਰ ਵੱਲ ਨੂੰ ਅੱਲਾ ਰੱਖੇ ਖੈਰ ਲਓ ਜੀ ਅਸੀਂ ਚੱਲੇ ਸੀ ਸ਼ਹਿਰ ਨੂੰ ਤੇ ਸ਼ਹਿਰ ਵਾਲੇ ਆ ਗਏ ਉਰੇ ਨੂੰ ਹੈ ਭਾਊ ਮੈਂ ਤਾਂ ਸ਼ਹਿਰ ਆਉਣ ਲੱਗਾ ਸੀ ਸ਼ੁਕਰ ਆ ਮੈਂ ਗੱਡੀ ਲਾਏ ਨਹੀਂ ਪਾਤੀ ਅਸਲਾਮ ਵਾਲੇਕੁਮ ਜੀ ਕੀ ਹਾਲ ਹੈ ਭਾਜੀ ਠੀਕ ਹੋ ਜੀ ਅਸਲਾਮ ਵਾਲੇਕੁਮ ਬਈ ਕੀ ਹਾਲ ਹੈ ਠੀਕ ਹੋ ਹਾਂਜੀ ਭਾਊ ਜੀ ਸੁਣਾਓ ਮੈਂ ਸ਼ਹਿਰ ਆਉਣ ਲੱਗਾ ਤੇ ਮੈਂ ਕਿਹਾ ਉਹਨਾਂ ਨੇ ਲੇਲਾ ਸੀ ਕੋ ਵੇਖਣਾ ਸੀ ਤੇ ਘੋੜਾ ਛੋੜਾ ਵੇਖਣਾ ਅੱਛਾ ਚਲੋ ਨਾਲੇ ਇਹਨਾਂ ਨੂੰ ਫਾਰਮ ਵਿਜ਼ਿਟ ਕਰਾਣਾ ਸੀ ਦਵਾਈ ਵੀ ਲਈ ਦੀ ਇਹਨਾਂ ਕੋਲ ਅੱਛਾ ਵਿਖਾਓ ਖਾਓ ਜੀ ਅਸੀਂ ਚੱਲੇ ਸ਼ਹਿਰ ਨੂੰ ਮੈਂ ਕਿਹਾ ਵੀ ਜਾਣੇ ਆ ਮੈਂ ਭਾਊ ਨੂੰ ਕਿਹਾ ਮੈਂ ਕਿਹਾ ਸ਼ਹਿਰ ਆਉਣ ਲੱਗਾ ਸੀ ਨਹੀਂ ਮੈਂ ਆਇਆ ਮੈਂ ਕਿਹਾ ਚਲੋ ਬਈ ਤੇ ਹੁਣ ਫਿਰ ਜਾਣਾ ਵਾ ਭਾਊ ਦੁਬਾਰਾ ਚਲੋ ਜਾਣੇ ਆ ਫਿਰ ਤੇ ਤੂੰ ਲੈਣਾ ਕੀ ਉਤੋਂ ਮੈਂ ਜਿਮ ਕਰਨੀ ਆ ਝੱਟ ਦੀ ਝੱਟ ਤੇਰੇ ਨਾਲ
ਫਿਰ ਗੱਡੀ ਤੇ ਚੱਲਾਂਗੇ। ਚਲੋ ਜਿੱਦਾਂ ਵੀ ਤੈਨੂੰ ਮਨਾਸਬ ਲੱਗੇ। ਠਹਿਰ ਕੇ ਜਰਾ ਗੱਡੀ ਤੇ। ਨਹੀਂ ਮੈਂ ਨਾਲ ਹੀ ਚੱਲਾਂਗਾ, ਨੋ ਇਸ਼ੂ। ਮੈਂ ਤੇ ਭਾਈ ਹੋਰਾਂ ਦੀ ਗੱਡੀ ਤੇ ਤੇ ਕੋਈ ਚੱਕਰ ਨਹੀਂ। ਮੈਂ ਮੋਟਰਸਾਈਕਲ ਲਿਆਵਾਂਗਾ ਨਾ ਨਾਲ। ਨਹੀਂ ਉਧਰ ਫਿਰ ਉਹ ਵੈਸ ਛੱਡ ਜਾਏਗਾ ਆਪਾਂ ਨੂੰ। ਅੱਛਾ ਮੋਟਰਸਾਈਕਲ ਤੇ ਜ਼ਰੂਰ ਖੱਜਲ ਹੋਣੇ। ਚਲੋ ਠੀਕ ਹੈ, ਇਸ ਤਰ੍ਹਾਂ ਕਰ ਲੈਨੇ ਆ, ਡਨ ਕਰ। ਲੋ ਜੀ ਸ਼ਹਿਰ ਆ ਗਏ, ਭਾਊ ਕੋਲੇ ਆ ਕੇ ਬਹਿ ਗਏ ਆ। ਹੀਟਰ ਲੱਗਾ, ਆਰਾਮ ਸਕੂਨਾ ਸੇਕਣ ਦੇ ਆ। ਇੱਥੇ ਸਿਰਫ ਆ ਮੌਜ ਹੈ ਹੈ। ਇਹ ਵੀ ਤਾਂ ਹੀ ਹੈ ਨਾ, ਮਾਲ ਡੰਗਰ ਤੋਂ ਭੱਜ ਕੇ ਆ ਕੇ ਦੁਕਾਨ ਤੇ ਬਹਿ ਜਾਂਦਾ, ਕਹਿੰਦਾ ਇੱਥੇ ਸਕੂਨ ਆ ਹੈ। ਗਰਮੀਆਂ 'ਚ ਏਸੀ ਤੇ ਸਰਦੀਆਂ 'ਚ ਹੀਟਰ। ਨਹੀਂ ਮਾਸ਼ਾਅੱਲਾ, ਆਪਸ ਦੀ ਗੱਲ ਆ, ਤੈਨੂੰ ਕੁਰਸੀ ਰਾਸ ਆ ਗਈ ਹੈ। ਕੁਰਸੀ ਘੱਟ ਕਿਸੇ ਬੰਦੇ ਨੂੰ ਰਾਸ ਹੁੰਦੀ। ਨਵੀਂ ਲਿਆਂਦੀ। ਹਾਂ ਨਹੀਂ, ਇਹ ਬਾਅਦ 'ਚ ਹੀ ਆਈ ਹੈ। ਨਵੀਂ ਲਿਆਂਦੀ ਭਾਈ। ਕਿਆ ਬਾਤ। ਅੱਛਾ ਦੱਸ ਰਿਹਾ, ਇਹਦੇ ਦਰਾਜ ਵੀ ਨਵੇਂ ਹੋ ਗਏ ਆ ਤੇ ਕੁਰਸੀ ਵੀ ਨਵੀਂ ਹੋ ਗਈ ਆ। ਕੋਟਰ ਵੀ ਨਵਾਂ ਲਿਆਂਦਾ। ਵਾਹ ਕਿਆ ਬਾਤ ਆ। ਲਓ ਜੀ ਭਾਈ ਮੁਬਾਰਕਾਂ ਦੇ ਦਿਓ। ਇਹ ਵੀ ਕੱਲ ਨਵਾਂ ਲਿਆਂਦਾ। ਬਸ ਸਹੀ ਹੈ। ਏਸੀਆਂ ਦਾ ਤਾਂ ਨਹੀਂ ਚਲਾਈਦਾ ਉਹਨੂੰ ਬਹੁਤੀ, ਫਿਰ ਉਹ ਸਿਰ 'ਚ ਵਾਹ ਪੈਂਦੀ। ਹਾਂ ਬਾਕੀ ਅੱਲਾ ਰੱਖੇ ਖਿਆਲ। ਲਓ ਜੀ ਕੰਮ ਸ਼ਾਮ ਅੱਜ ਵਾਵਾ ਤੁਹਾਨੂੰ ਵਿਖਾਏ ਆ। ਡੇਰੇ ਤੇ ਰੌਣਕ ਮੇਲਾ ਵਿਖਾਇਆ। ਮਾਸ਼ਾਅੱਲਾ ਡੇਰੇ ਦੀ ਰੌਣਕ ਜਿਹੜੀ ਨਾ ਸਹੀ ਹੁਣ ਵਧੀ ਆ। ਜਿਹੜੀ ਸ਼ਾਇਦ ਹੀ ਘਾਟ ਸੀ ਰੱਬ ਨੇ ਉਹ ਕਰ ਦਿੱਤੀ ਪੂਰੀ। ਕਿਉਂਕਿ ਮੈਂ ਕਹਿੰਦਾ ਹੁੰਦਾ ਕਿ ਇਹ ਜਿਹੜੇ ਘੋੜੇ ਆ ਨਾ, ਤੇ ਜੋ ਇਹ ਸ਼ੌਕ ਆ, ਇਹ ਪੈਸਿਆਂ ਨਾਲ ਨਹੀਂ ਪੂਰੇ ਹੁੰਦੇ, ਮੁਕੱਦਰਾਂ ਨਾਲ ਪੂਰੇ ਹੁੰਦੇ ਆ। ਸੋ ਰੱਬ ਨੇ ਮੁਕੱਦਰਾਂ ਦੇ ਵਿੱਚ ਸ਼ਾਇਦ ਲਿਖੀ ਸੀ, ਸੋ ਡੇਰੇ ਤੇ ਆ ਗਈ ਆ। ਹੁਣ ਰੱਬ ਨੇ ਜਿਹੜੀਆਂ ਰੌਣਕਾਂ ਹੋਰ ਇਸ ਡੇਰੇ ਦੀਆਂ ਵਧਾ ਦੇਣੀਆਂ। ਰੱਬ ਖੈਰ ਸੁੱਖ ਰੱਖੇ, ਕਿਉਂਕਿ ਮਾਲ ਡੰਗਰ ਬਾਕੀ ਜਿਹੜੇ ਸ਼ੌਕ ਆ ਉਹ ਸਾਰੇ ਮਾਸ਼ਾਅੱਲਾ ਰੱਬ ਨੇ ਪੂਰੇ ਕੀਤੇ ਸੀ। ਆਹ ਜਿਹੜਾ ਇੱਕ ਸ਼ੌਕ ਅਧੂਰਾ ਸੀ ਸਾਡੇ ਭਰਾ ਦਾ ਵਕਾਰ ਦਾ ਬੜੇ ਚਿਰ ਤੋਂ ਹੈ। ਮੈਂ ਪਿਛਲੇ ਸਾਲ ਤੋਂ ਕਹਿ ਰਿਹਾ। ਤੇ ਮੈਂ ਵੀ ਇਹਨਾਂ ਨੂੰ ਉਹਦੇ ਕਹਿੰਦੇ ਆ ਕਿ ਵਿਛੇਰਾ ਨਹੀਂ ਸੀ ਆਪਾਂ ਵੇਖਿਆ। ਹਾਂ ਜੋ ਕਿਹਾ ਹੀ ਲਿੱਲਾ ਹਾਂ ਮੁਸ਼ਕਾ ਬਸ਼ੀਰਾ ਸੀ। ਮੈਂ ਉਦੋਂ ਬੜਾ ਇਹਨਾਂ ਨੂੰ ਕਿਹਾ ਲੈ ਲਓ, ਇਹ ਨਹੀਂ ਮੰਨੇ। ਤੇ ਗੱਲ ਉਹੀ ਆ ਚੋਰੀ ਮੁਕੱਦਰਾਂ ਦੀ। ਕਿਉਂ ਭਾਊ? ਗੱਲ ਮੁਕੱਦਰਾਂ ਦੀ ਆ। ਉਦੋਂ ਮੁਕੱਦਰਾਂ ਚੋਂ ਨਹੀਂ ਸੀ, ਹੁਣ ਮੁਕੱਦਰਾਂ ਚ ਚਲੋ ਰੱਬ ਨੇ ਦੇ ਦਿੱਤਾ। ਤੇ ਅੱਲਾ ਰੱਖੇ ਖੈਰ। ਘੋੜੀ ਹੁਣ ਸਵੇਰੇ ਕੱਢੀ ਸੀ, ਸਵਾਦ ਆਇਆ। ਇਹ ਆ ਵੀ ਨਜ਼ਾਰਾ ਲਿਆ। ਹੁਣ ਭਾਊ ਦੀਆਂ ਜਿਹੜੀਆਂ ਰੀਲਾਂ ਨਾ, ਮੈਂ ਨਾ ਹਮਜ਼ਾ ਦੀਆਂ ਤੇ ਭਾ ਵਿਕਾਸ ਦੀਆਂ, ਤੁਹਾਡੀਆਂ ਰੀਲਾਂ ਬਹੁਤੀਆਂ ਹੋਣੀਆਂ। ਵਕਾਰ ਵੇਲਾ ਨਹੀਂ ਹੁੰਦਾ ਤੇ ਲੰਬੜਦਾਰ ਵਿਚਾਰਾ ਮੇਰੇ ਵਰਗਾ ਵਾ, ਉਹ ਵਿਚਾਰਾ ਉਹਦੇ ਕਹਿਣਾ ਉਹ ਥੋੜਾ ਨਾ ਝੱਕ ਜਾਂਦਾ ਵਾ। ਸਾਡੇ ਚੋਂ ਵੀ ਹੁਣ ਜਿਵੇਂ ਮੈਂ ਥੋੜਾ ਝੱਕ ਜਾਂਦਾ ਸੀ, ਹੁਣ ਸਹੀ ਹੋ ਗਿਆ। ਮਤਲਬ ਡਰ ਲੱਥ ਗਿਆ ਨਾ ਹੁਣ। ਅੱਗੇ ਮੈਂ ਵੀ ਬਹੁਤ ਡਰਦਾ, ਤੈਨੂੰ ਸਹੀ ਦੱਸਾਂ। ਕੋਈ ਵਜ਼ਨ ਜ਼ਿਆਦਾ ਨਾ ਤੇ ਫਿਰ ਹਾਂ ਕਰਦਾ ਹੀ ਥੋੜੀ ਜਿਹੜੀ ਵੀ ਕਰ ਸਕਦੀ ਘੋੜੀ ਆ ਕੁਝ ਵੀ, ਤਾਂ ਕਰਕੇ ਵੀ ਥੋੜਾ ਨਹੀਂ ਚੜਦਾ। ਤੇ ਬਾਕੀ ਭਾਈ ਸ਼ਹਿਰ ਆਏ ਬੈਠੇ, ਇੱਕ ਦੋ ਚੀਜ਼ਾਂ ਕਰਨੀਆਂ ਸੀ, ਲੈਣੀਆਂ ਸੀ, ਜਿਮ ਜਾਣਾ ਸੀ। ਤੇ ਪਰ ਜਿਮ ਵਾਲਾ ਹੋ ਗਿਆ ਪਲਾਨ ਸਾਡਾ ਕੈਂਸਲ, ਕਿਉਂਕਿ ਧੁੰਦ ਬਹੁਤ ਜ਼ਿਆਦੀ ਆ। ਤੇ ਭਾਊ ਕਹਿੰਦਾ ਹੁਣ ਆਪਾਂ ਘਰ ਨੂੰ ਚੱਲੀਏ। ਮੈਂ ਕਿਹਾ ਚਲੋ। ਡਰ ਕੇ 1.5-2 ਘੰਟਾ ਲੱਗ ਜਾਣਾ ਤਾਂ ਫਿਰ 10 ਵੱਜ ਜਾਣੇ ਆ। ਤੇ ਇਸ ਕਰਕੇ ਹੁਣ ਚੱਲੇ ਆ ਘਰੇ। ਮੈਂ ਕਿਹਾ ਵੀ ਇੱਥੇ ਆ ਕੇ ਮੇਨ ਹੁੰਦਾ ਵਾ ਚਾਹ, ਉਹ ਮੈਂ ਪੀ ਲਈ ਆ ਤੇ ਆਉਣ ਦਾ ਮਕਸਦ ਪੂਰਾ ਹੋ ਗਿਆ ਹੈ। ਤੇ ਬਾਕੀ ਹੁਣ ਮਿਲਦੇ ਆਪਾਂ ਸਵੇਰੇ ਨਵੇਂ ਵਲੌਗ 'ਚ। ਤੇ ਸਵੇਰੇ ਵਲੌਗ ਬੜਾ ਇੰਟਰਸਟਿੰਗ ਹੋਇਆ। ਸਵੇਰੇ ਤੜਕੇ ਉੱਠ ਕੇ ਅੱਲਾ ਰੱਖੇ ਖੈਰ ਕੱਢਣੀ ਆ ਆਪਾਂ ਵਕਾਰ ਵਾਲੀ ਘੋੜੀ। ਨਹੀਂ ਵਕਾਰ ਵਾਲੀ ਨਹੀਂ, ਵਕਾਰ ਵਾਲੀ ਘੋੜੀ ਹੈ ਨਾ। ਵਕਾਰ ਦੀ ਤੇ ਇਹਦੀ ਘੋੜੀ ਆ ਤੇ ਹਮਜ਼ਾ ਦਾ ਘੋੜਾ ਵਾ ਹੈ ਸਲਾਰ ਨੂੰ ਭਾਈ ਸ਼ੇਰਨਾ ਨੇ ਡਿਵਰਮਿੰਗ ਕਰਤੀ ਉਹਦੀ ਅੱਜ। ਤੇ ਆਪਾਂ ਲੈ ਲਈ ਆ ਚੈੱਕ ਕਰੋ ਡਿਵਰਮਿੰਗ ਆਪਣੀ ਐਂਬਰ ਵਾਸਤੇ। ਭਾਊ ਨੇ 2 ਮੰਗਾਈਆਂ ਸੀ, ਇੱਕ ਐਂਬਰ ਵਾਸਤੇ ਤੇ ਇੱਕ ਮੰਗਾਈ ਸੀ ਉਹਦੇ ਵਾਸਤੇ ਘੋੜੇ ਵਾਸਤੇ। ਉਹ ਦੇਤੀ, ਅੱਧੀ ਇਹਨੂੰ ਦੇ ਦਾਂਗੇ ਆਪਣੇ ਵਾਲੀ ਨੂੰ ਐਂਬਰ ਨੂੰ, ਅੱਧੀ ਲਾਡੀ ਨੂੰ ਦੇ ਦਾਂਗੇ। ਫਿਰ ਇਹੀ ਹੋ ਸਕਦਾ, ਜਾਂ ਮਹੀਨੇ ਬਾਅਦ 25 ਦਿਨਾਂ ਬਾਅਦ ਫਿਰ ਦੁਬਾਰਾ ਦੇ ਦਾਂਗੇ। ਤੇ ਇਸ ਕਰਕੇ ਆਹ ਚੀਜ਼ ਲੈਣੀ ਸੀ, ਇਹ ਵੀ ਲੈ ਲਈ ਆ ਤੇ ਹੋ ਗਈ ਅੱਲਾ ਦੀ ਸਪੁਰਦ। ਹੁਣ ਆਪਾਂ ਜਾਂਦੇ ਆ ਘਰੇ। ਸੋ ਮਿਲਦੇ ਆ ਸਵੇਰ ਤੁਹਾਨੂੰ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਵੀਡੀਓ 'ਚ। ਅੱਜ ਦੇ ਵਲੌਗ 'ਚ ਦਿਓ ਇਜਾਜ਼ਤ। ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ। ਦਿਓ ਇਜਾਜ਼ਤ। ਮਿਲਦੇ ਆ ਸਵੇਰ। ਰੱਬ ਰੱਖਾ।